ਜਿਹੜਾ ਪਾਕਿਸਤਾਨ ਹੈ ਉਹ ਤਾਂ ਡਰ ਗਿਆ ਸੀ। ਉਸ ਰਾਤ ਇੰਨਾ ਡਰਿਆ ਹੋਇਆ ਸੀ ਵੀ ਅਸੀਂ ਆਪਣੇ ਡਿਪਲੋਮੈਟਸ ਰਾਹੀਂ ਔਰ UK ਔਰ ਅਮਰੀਕਾ ਦੇ ਰਾਹੀਂ ਇਹ ਉਹਨਾਂ ਨੂੰ ਮੈਸੇਜ ਦਿੱਤਾ ਕਿ ਜੀ ਜੇ ਤੁਸੀਂ ਸਾਡਾ ਇਹ ਅਭਿਨੰਦਨ ਨਾ ਛੱਡਿਆ ਔਰ ਤੁਸੀਂ ਕਾਊਂਟਰ ਸਟ੍ਰਾਈਕ ਕੀਤਾ ਤੇ 7 ਮਿਸਾਈਲਾਂ ਨੇ ਜਿਹੜੀਆਂ ਪੁਆਇੰਟ ਕਰ ਰਹੀਆਂ ਨੇ ਟੁਵਰਡਸ ਪਾਕਿਸਤਾਨ, ਅਸੀਂ ਫੱਕੀਆਂ ਉਡਾ ਦੇਵਾਂਗੇ ਤੁਹਾਡੀਆਂ। ਪਾਕਿਸਤਾਨ ਇੰਨਾ ਘਬਰਾਇਆ ਕਿ ਇਮਰਾਨ ਖਾਨ ਜਿਹੜਾ ਉਸ ਵੇਲੇ ਗੱਲ ਕਰਨਾ ਚਾਹੁੰਦਾ ਸੀ ਮੋਦੀ ਨਾਲ ਔਰ ਉਹਨਾਂ ਦੇ ਲਈ ਉਹਨਾਂ ਦੇ ਈਵਨ ਸੁਹੇਲ ਮਹਿਮੂਦ ਜਿਹੜੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੀ ਦਿੱਲੀ 'ਚ, ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਨਹੀਂ, ਮੋਦੀ ਬਿਲਕੁਲ ਨਹੀਂ ਗੱਲ ਕਰਨਾ ਚਾਹੁੰਦਾ ਇਮਰਾਨ ਖਾਨ ਨਾਲ। ਜੇ ਉਹ ਗੱਲ ਕਰਨਾ ਚਾਹੁੰਦਾ ਤੇ ਉਹ ਮੈਸੇਜ ਜਿਹੜਾ ਸਾਡੇ ਤੱਕ ਤੁਹਾਡੇ ਰਾਹੀਂ ਆ ਜਾਏ, ਅਸੀਂ ਦੇਖਾਂਗੇ। ਇਹ ਵਾਕਈ ਇੰਡੀਆ ਨੇ ਮਿਸਾਈਲਾਂ ਤਾਇਨਾਤ ਕੀਤੀਆਂ ਸੀ, ਉਹ ਫਾਇਰ ਕਰ ਦੇਣੀਆਂ ਸੀ। ਹੁਣ ਉਹਦਾ ਤੁਸੀਂ ਜਦੋਂ ਜਵਾਬ ਦੇਖਦੇ ਹੋ, ਉਹ ਇਹ ਕਹਿੰਦਾ ਯੂ ਨੋ the thing about coercive diplomacy is that threat of force should be credible, which means that not just the adversary but you should believe yourself that you are going to use it now. Whether or not it would have been used is a question that can be debated. We were confident that pilot would be returned because of consequences would have been serious, and this was a message that went loud and clear to Pakistan system, and Pakistan then reacted. ਅਭਿਨੰਦਨ ਨੂੰ ਉਹਨਾਂ ਨੇ ਪਾਕਿਸਤਾਨ ਨੇ ਕਿਵੇਂ ਝਟਕਾਰੇ ਲੈ ਲੈ ਕੇ ਚਾਹ ਪੀ ਰਿਹਾ ਤੇ ਉਹ ਨਾਲ ਕਹਿੰਦਾ ਟੀ ਇਜ਼ ਫੈਂਟੈਸਟਿਕ, ਕਹਿੰਦੇ ਪੂਰਾ ਜਲੂਸ ਕੱਢ ਕੇ ਉਹਦਾ ਉਹਨਾਂ ਨੇ ਉਹਨਾਂ ਦੇ ਹਵਾਲੇ ਕੀਤਾ। ਪਹਿਲਾਂ ਉਹਨਾਂ ਨੇ ਇਹ ਝੂਠ ਬੋਲਿਆ ਕਿ ਜੀ ਇੰਡੀਆ ਨੇ F-16 ਸੁੱਟ ਲਿਆ ਥੱਲੇ। ਅਮਰੀਕਾ ਨੇ ਕਿਹਾ ਕਿਉਂਕਿ F-16 ਅਮਰੀਕਾ ਦੇ ਨੇ, ਉਹਨਾਂ ਦੇ ਸਪੈਸ਼ਲਿਸਟ ਗਿਆ, ਉਹਨਾਂ ਨੇ ਜਾ ਕੇ ਕਿਹਾ ਉਹ ਤਾਂ ਬਿਲਕੁਲ ਉਨੇ ਹੀ ਨੇ ਜਿੰਨੇ ਨੇ ਉੱਥੇ, ਉਹ ਪ੍ਰੂਫ ਨਹੀਂ। ਪਰ ਆਪਣੇ ਲੋਕਾਂ ਨੂੰ ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਹਾ ਤੁਹਾਡਾ ਤਾਂ ਜਹਾਜ਼ ਵੀ ਸੁੱਟ ਲਿਆ, ਪਾਇਲਟ ਵੀ ਸੁੱਟ ਲਿਆ। ਮਾਈਕ ਪੋਂਪੀਓ ਕਹਿ ਰਿਹਾ ਕਿ ਜੀ ਮੇਰੇ ਤਰਲੇ ਕਰਕੇ ਮੇਰੇ ਪੈਰ ਫੜ ਲਏ ਕਿ ਜੀ ਉਹਨੂੰ ਤਾਂ ਪਾਕਿਸਤਾਨ ਨੇ, ਤੇ ਇਹ ਕਹਿ ਰਿਹਾ ਜੀ ਅਸੀਂ ਧਮਕੀ ਦੇ ਦਿੱਤੀ ਡਿਪਲੋਮੈਟਾਂ ਰਾਹੀਂ, 7 ਮਿਜ਼ਾਈਲਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਨੇ ਔਰ ਪਾਕਿਸਤਾਨ ਨੇ ਕੋਇਰਸਿਵ ਡਿਪਲੋਮੇਸੀ ਦੇ ਥੱਲੇ ਫਿਰ ਅਭਿਨੰਦਨ ਨੂੰ ਸਾਡੇ ਹਵਾਲੇ ਕਰਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਦੇ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪਾਕਿਸਤਾਨ ਵਿਚਲੇ ਸਾਬਕਾ ਅੰਬੈਸਡਰ ਅਜੇ ਬਸਾਰੀਆ ਦੀ ਮਾਰਕੀਟ ਵਿੱਚ ਆ ਰਹੀ ਤਾਜ਼ਾ ਕਿਤਾਬ ਐਂਗਰ ਮੈਨੇਜਮੈਂਟ ਵਿੱਚ ਬਹੁਤ ਸਾਰਾ ਝੂਠ ਵੀ ਪਰੋਸਿਆ ਜਾ ਰਿਹਾ ਹੈ। ਬਾਲਾਕੋਟ ਹਮਲੇ ਦੀ ਰਾਤ ਨੂੰ ਲੈ ਕੇ ਭਾਰਤੀ ਤਾਰੀਫਾਂ ਦੇ ਪੁਲ ਬੰਦਿਆਂ ਇਸ ਨੂੰ ਕਤਲ ਕੀ ਰਾਤ ਲਕਬ ਜਿਹੜਾ ਉਹ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਟ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ੍ਹ ਸਾਡਾ ਲੀਡ ਸੈਗਮੈਂਟ ਉਸ ਕੋਰਟ 'ਚੋਂ ਹੀ ਸੀ ਜਿਹੜਾ ਕਿ ਭਾਰਤ ਦੇ ਪਾਕਿਸਤਾਨ 'ਚ ਸਾਬਕਾ ਹਾਈ ਕਮਿਸ਼ਨਰ, ਕਿਉਂਕਿ ਉੱਥੇ ਟਰਮ ਐਂਬੈਸਡਰ ਘੱਟ ਯੂਜ਼ ਹੁੰਦੀ ਹੈ, ਕਾਮਨਵੈਲਥ ਮੁਲਕਾਂ ਦੇ ਵਿੱਚ ਹਾਈ ਕਮਿਸ਼ਨਰ ਹੁੰਦਾ ਹੈ, ਅਜੇ ਬਸਾਰੀਆ ਜਿਹੜਾ ਹੁਣ ਰਿਟਾਇਰ ਹੋਇਆ ਔਰ ਉਹਦੀ ਕਿਤਾਬ ਮਾਰਕੀਟ 'ਚ ਆ ਰਹੀ ਹੈ ਔਰ ਉਸ ਦੀ ਕਿਤਾਬ ਐਂਗਰ ਮੈਨੇਜਮੈਂਟ ਦਾ ਟਰਬਲਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਔਰ ਉਹਦੇ 'ਚ ਉਹਨੇ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ, ਜਿਸ 'ਚ ਉਸਨੇ ਡਿਵਾਈਨ ਹੈਂਡ ਦੀ ਗੱਲ ਕੀਤੀ ਕਿ ਵੀ ਇਹਦੇ ਬਾਵਜੂਦ ਪੁਲਵਾਮਾ ਹੋਇਆ, ਬਾਲਾਕੋਟ ਹੋਇਆ, ਆਰਟੀਕਲ 370 ਡਿਸਟਰੋਏ ਕੀਤਾ ਗਿਆ, ਲੇਕਿਨ ਕਰਤਾਰਪੁਰ ਕੋਰੀਡੋਰ ਬਣਿਆ ਔਰ ਉਹਨੇ ਕਿਹਾ ਉਹ ਡਿਵਾਈਨ ਹੈਂਡ ਹੀ ਸੀ ਜਿਹਨੇ ਦੋਨਾਂ ਮੁਲਕਾਂ ਨੂੰ ਇਸ ਪਾਸੇ ਜਿਹੜਾ ਸਭ ਕੁਛ ਇੰਟਰਪਟ ਹੋ ਗਿਆ, ਪੀਪਲ ਟੂ ਪੀਪਲ ਜਿਹੜੇ ਕਨੈਕਸ਼ਨ ਵੀ, ਟ੍ਰੇਨਾਂ ਵੀ, ਬੱਸਾਂ ਵੀ, ਈਵਨ ਹਾਈ ਕਮਿਸ਼ਨ ਵੀ ਇੱਕ ਦੂਜੇ ਦੇ ਮੁਲਕ 'ਚੋਂ ਕੱਢਤੇ, ਜਿਹੜੇ ਅੱਜ ਵੀ ਕੱਢੇ ਹੋਏ ਨੇ। ਫੁੱਲ ਸਕੇਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੈ, ਲੇਕਿਨ ਕਰਤਾਰਪੁਰ ਕੋਰੀਡੋਰ ਰੁਕਾਵਟਾਂ ਦੇ ਬਾਵਜੂਦ ਇਹਨਾਂ 4 ਸਾਲਾਂ ਦੇ ਵਿੱਚ ਜਿਹੜਾ ਉਹ ਉਵੇਂ ਹੀ ਬਾਬੇ ਨਾਨਕ ਦਾ ਕ੍ਰਿਸ਼ਮਾ ਉਹ ਜਗਜ਼ਾਰ ਹੈ। ਸੋ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਸਾਬਕਾ ਐਂਬੈਸਡਰ ਹੋਣ ਜਾਂ ਇੰਟੈਲੀਜੈਂਸ ਏਜੰਸੀਆਂ ਦੇ ਚੀਫ ਹੋਣ ਜਾਂ ਪੋਲੀਟੀਕਲ ਫਿਗਰਸ ਹੋਣ, ਉਹ ਜਦੋਂ ਰਿਟਾਇਰ ਹੁੰਦੇ ਨੇ ਉਹਨਾਂ ਦਾ ਪਾਸ ਟਾਈਮ ਵੀ ਹੁੰਦਾ, ਉਹਦੇ 'ਚੋਂ ਪੈਸੇ ਵੀ ਬਣਦੇ ਨੇ ਅਤੇ ਕੁਛ ਨਾ ਕੁਛ ਜਿਹੜਾ ਉਹ ਦੱਸਣਾ ਵੀ ਚਾਹੁੰਦੇ ਨੇ ਔਰ ਬਹੁਤ ਕੁਛ ਲੁਕੋਇਆ ਵੀ ਹੁੰਦਾ ਹੈ। ਔਰ ਭਾਰਤ ਤਾਂ ਹੁਣ ਘਬਰਾਇਆ ਹੋਇਆ, ਉਹਨਾਂ ਨੇ ਤਾਂ ਜਿਹੜੇ ਵੀ ਕੋਈ ਸਾਬਕਾ ਫੌਜੀ, ਜਿਵੇਂ ਨਰਵਾਣੇ ਦੀ ਕਿਤਾਬ ਰੋਕੀ ਹੋਈ ਹੈ ਕਿਉਂਕਿ ਉਹਨੇ ਅਗਨੀਵੀਰ ਦੇ ਉੱਤੇ ਕਿਹਾ ਕਿ ਜੀ ਇਹ ਤਾਂ
ਇਹਨਾਂ ਮੋਦੀ ਨੇ ਲਿਆ ਕੇ ਸਾਡੇ ਸਾਹਮਣੇ ਰੱਖਤਾ, ਜਿਹਦੇ ਨਾਲ ਸਾਡਾ ਕੋਈ ਵੀ ਤਿੰਨੋਂ ਹੀ ਜਿਹੜੇ ਫੌਜੀ ਅੰਗ ਨੇ, ਡਿਫੈਂਸ ਵੀ ਔਰ ਨੇਵੀ ਵੀ ਔਰ 에ਅਰ ਫੋਰਸ ਵੀ, ਕੋਈ ਐਗਰੀ ਨਹੀਂ ਸੀ ਕਰਦਾ ਕਿ ਬਈ ਇਹ ਤਾਂ ਬੇੜਾ ਗਰਕ ਕਰ ਦਿੱਤਾ ਫੌਜ ਦੇ ਸਟਰਕਚਰ ਦਾ। ਸੋ ਉਹ ਅਜੇ ਉੱਥੇ ਹੀ ਰੁਕਿਆ ਹੋਇਆ। ਉਸ ਤੋਂ ਬਾਅਦ ਅਸੀਂ ਉਹਦੇ ਐਕਸੈਪਟ ਵੀ ਨਹੀਂ ਦੇਖੇ। ਕਿਤਾਬ ਤਾਂ ਪਤਾ ਨਹੀਂ ਹੋਣੀ ਵੀ ਹੈ ਮਾਰਕੀਟ 'ਚ ਕਿ ਨਹੀਂ। ਹੁਣ ਇਵੇਂ ਹੀ ਜੇ ਅਜੇ ਬਿਸਾਰੀਆ ਨੇ ਇੱਕ ਪਾਸੇ ਤਾਂ ਉਹਦੀ ਕਲਮ ਉਹਨੂੰ ਰੋਕ ਨਹੀਂ ਸਕੀ, ਤੇ ਕਰਤਾਰਪੁਰ ਕੋਰੀਡੋਰ ਕਿਉਂਕਿ ਰਿਐਲਿਟੀ ਹੈ, ਤੇ ਜੇ ਉਹਨੇ ਕਿਹਾ ਵੀ ਹੈ ਕਿ ਡਿਵਾਈਨ ਇੰਟਰਵੈਂਸ਼ਨ ਹੈ, ਤੇ ਕਿਸੇ ਨੂੰ ਇਹ ਲੱਗਾ ਕਿ ਨਹੀਂ ਹੋਏਗਾ ਕਿ ਵੀ ਈਵਨ ਇਸ ਕਮੈਂਟ ਨੂੰ ਡਿਲੀਟ ਕਰਾਇਆ ਜਾਏ। ਪਰ ਆਪਣਾ ਇਹ ਦੱਸਣ ਦੇ ਲਈ ਕਿ ਜੀ ਭਾਰਤ ਇਸ ਕਨਫਲਿਕਟ 'ਚੋਂ, ਕਿਉਂਕਿ ਜਿਹੜੀ ਹਕੀਕਤ ਹੈ ਇਸ ਕਨਫਲਿਕਟ ਦੀ, ਜਿਵੇਂ ਦੋਵੇਂ ਤਿੰਨਾਂ ਰੂਪਾਂ 'ਚ ਸਾਹਮਣੇ ਆਈ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਈਵਨ ਸਤਿਆਪਾਲ ਮਲਿਕ ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਉਹ ਥਾਂ ਥਾਂ ਇੰਟਰਵਿਊ ਦੇ ਰਿਹਾ ਵੀ ਪੁਲਵਾਮਾ ਤਾਂ ਜਿਹੜਾ, ਹਾਲਾਂ ਉਹਨੇ ਐਕਸਪਲਿਸਿਟਲੀ ਨਹੀਂ ਕਿਹਾ, ਪਰ ਉਹਦਾ ਇਹੀ ਹੈ ਵੀ ਇਹਨਾਂ ਦਾ ਆਪਣਾ ਕਾਰਾ ਹੀ ਹੈ। ਨਹੀਂ, ਉਹਨੇ ਕਿਹਾ ਵੀ ਮੈਂ ਜਦੋਂ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਜਿਹੜਾ ਅਜੀਤ ਡੋਵਾਲ ਨੇ ਵੀ ਔਰ ਮੋਦੀ ਨੇ ਵੀ ਚੁੱਪ ਰਹਿਣ ਲਈ ਕਿਹਾ। ਫਿਰ ਅਸੀਂ ਦੇਖਦੇ ਹਾਂ ਜਿਹੜੇ ਮਾਰੇ ਗਏ 40-42 ਵਿਚਾਰੇ ਗਰੀਬ ਘਰਾਂ ਦੇ ਦਲਿਤ ਜਾਂ ਮਾਈਨੋਰਿਟੀ ਜਾਂ ਸਿੱਖ ਜਾਂ ਮੁਸਲਮਾਨ, ਉਹ ਫੌਜੀ ਸੀ, ਉਹਨਾਂ 'ਚ ਕੋਈ ਗੁਜਰਾਤੀ ਤਾਂ ਹੈ ਨਹੀਂ ਸੀ। ਉਹਨਾਂ ਦੀਆਂ ਤਸਵੀਰਾਂ ਲਾ ਕੇ ਉਹਨਾਂ ਨੂੰ ਸ਼ਹੀਦ ਐਲਾਨ ਕੇ, ਜਿਵੇਂ ਫਿਰ 2019 ਦੀਆਂ ਚੋਣਾਂ ਇਹਨਾਂ ਨੇ ਜਿੱਤੀਆਂ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ, ਜਿੱਥੇ ਉਹਨਾਂ ਨੇ ਇੱਕ ਕਾਂ ਤੇ 2-3 ਦਰਖਤ ਮਾਰ ਕੇ ਸੁੱਟਤੇ ਥੱਲੇ, ਔਰ ਉਹਨੂੰ ਬੜਾ ਵੱਡਾ ਅਸੀਂ ਉਹਨਾਂ ਦਾ ਟੈਰਰਿਸਟ ਕੈਂਪ ਡਿਸਟਰੋਏ ਕਰਤਾ। ਦੂਜਾ ਹਾਲਾਂ ਜੋ ਸਾਹਮਣੇ ਆਇਆ ਕਿ ਅੱਧੇ ਮਿੰਟ ਦੀ ਡੌਗ ਫਾਈਟ ਦੇ ਵਿੱਚ ਇਹਨਾਂ ਦਾ ਮਿਗ ਵੀ ਥੱਲੇ, ਇਹਨਾਂ ਦਾ ਪਾਇਲਟ ਅਭਿਨੰਦਨ ਵੀ ਉਹਨਾਂ ਦੇ ਕਬਜ਼ੇ 'ਚ। ਹੁਣ ਇਹ ਸਾਰੀ ਜਿਹੜੀ ਇੰਨੀ ਫੇਲਿਓਰ ਇਸ ਲੈਵਲ ਦੇ ਉੱਤੇ ਹੋਈ, ਔਰ ਜਿਵੇਂ ਮੈਂ ਕਿਹਾ ਵੀ ਇਹਨਾਂ ਦਾ ਇਹ ਕਿਵੇਂ ਜਿਹੜਾ ਹੈ ਉਹ ਕਰਕੇ, ਔਰ ਫਿਰ ਖੁਦ ਘਬਰਾਉਣ ਵਾਲੀ ਲਾਈਨ ਇਹਨਾਂ ਦੀ ਕਿਸ ਹੱਦ ਤੱਕ ਸੀ, ਉਹਦੇ 'ਚ ਅਸੀਂ ਹਵਾਲਾ ਦਿੱਤਾ ਸੀ ਕਿ ਵੀ ਉਸ ਵੇਲੇ ਜਿਹੜੇ ਸੈਕਟਰੀ ਆਫ ਸਟੇਟ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਮਾਈਕ ਪੋਂਪੀਓ, ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ, ਉਹਨਾਂ ਨੇ ਕਿਹਾ ਵੀ ਸੁਸ਼ਮਾ ਸਵਰਾਜ ਨੇ ਤਾਂ ਸੌਣ ਹੀ ਨਹੀਂ ਦਿੱਤਾ ਸਾਰੀ ਰਾਤ। ਮੈਂ ਉਹ ਵਿਤਨਾਮ ਦੇ ਦੌਰੇ 'ਤੇ ਸੀ ਕਿ ਭਾਈ ਪਾਕਿਸਤਾਨ ਨੇ ਮਿਸਾਈਲਾਂ ਦੇ ਮੂੰਹ ਇੱਧਰ ਨੂੰ ਕਰ ਲਏ ਨੇ ਔਰ ਕਿਸੇ ਵੇਲੇ ਵੀ ਹੋ ਸਕਦਾ ਹੈ ਤਾਂ ਨਿਊਕਲੀਅਰ ਚੈਂਡ ਹੋਏਗਾ। ਉਹਨੇ ਕਿਹਾ ਜੀ ਮੈਂ ਇਸਲਾਮਾਬਾਦ ਫੌਜੀ ਹੈੱਡਕੁਆਰਟਰ ਨੂੰ ਔਰ ਪ੍ਰਾਈਮ ਮਿਨਿਸਟਰ ਨੂੰ ਔਰ ਦੂਜਾ ਫਾਈਨਲੀ ਅਸੀਂ ਪਾਕਿਸਤਾਨ ਨੂੰ ਠੰਡਾ ਕੀਤਾ। ਔਰ ਇਹ ਸਾਰੇ ਹੁਣ ਜਿਹੜਾ ਇੱਕ ਪਾਸੇ ਇਹਨਾਂ ਦੀ ਫੇਲਿਓਰ ਸੀ, ਕਿਉਂਕਿ ਬਾਲਾਕੋਟ ਦਾ ਕੋਈ ਵੀ ਟਾਰਗੇਟ ਵਾਲਾ ਹੈ ਨਹੀਂ ਸੀ ਨੁਕਸਾਨ ਕੀਤਾ। ਦੂਜਾ ਇਹਨਾਂ ਦੀ ਫੇਲਿਓਰ ਕਿ 에ਅਰ ਫੋਰਸ 'ਚ ਇਹਨਾਂ ਦਾ ਹਾਲ ਕੀ ਹੋਇਆ, ਜਹਾਜ਼ ਵੀ ਔਰ ਬੰਦਾ ਵੀ ਉਹਨਾਂ ਦੇ ਜਿਹੜਾ ਪ੍ਰਿਜ਼ਨ 'ਚ ਗਿਆ। ਤੀਸਰਾ ਡਿਪਲੋਮੈਟਿਕ ਤੌਰ ਦੇ ਉੱਤੇ ਕਿੰਨੇ ਪੈਨਿਕਡ ਸੀ ਗਲੋਬਲੀ ਕਿ ਉਹਨੂੰ ਮਾਈਕ ਪੋਂਪੀਓ ਨੇ ਬਿਲਕੁਲ ਐਡਰੈਸ ਕਰ ਦਿੱਤਾ ਇਹਨਾਂ ਦੇ ਪੈਨਿਕ ਨੂੰ। ਹੁਣ ਇਸ ਸਾਰਿਆਂ ਨੂੰ ਪੁੱਠਾ ਗੇੜਾ ਦੇਣ ਲਈ ਜਿਹੜਾ ਅਜੇ ਬਿਸਾਰੀਆ ਦੀ ਕਿਤਾਬ ਦਾ ਇੱਕ ਬਿਲਕੁਲ ਲਾਈਜ਼ ਦੇ ਉੱਤੇ ਬੇਸਡ ਚੈਪਟਰ ਹੈ, ਕਤਲ ਕੀ ਰਾਤ। ਔਰ ਇਹ ਲਫ਼ਜ਼ ਜਿਹੜੇ ਨੇ ਇਹ ਸ਼ਾਇਦ ਮੋਦੀ ਨੇ ਪਹਿਲੀ ਵਾਰ ਕਿਤੇ ਪੋਲੀਟੀਕਲ ਜਿਹੜਾ ਆਪਣੇ ਸਪੀਚ ਦੇ ਵਿੱਚ ਇਸਤੇਮਾਲ ਕੀਤੇ ਇਲੈਕਸ਼ਨ ਦੇ ਵੇਲੇ ਕਿ ਜੀ ਅਸੀਂ ਤਾਂ ਇਹ ਕਰ ਦੇਣਾ ਸੀ, ਅਸੀਂ ਤਾਂ ਉਹ ਕਰਤਾ, ਘਰ ਮੇ ਘੁਸ ਕੇ ਮਾਰਾ ਤੇ ਇਹ ਵੋ। ਹੁਣ ਇਹ ਵੀ ਅਜੇ ਬਿਸਾਰੀਆ ਉਹਨੂੰ ਕਤਲ ਕੀ ਰਾਤ, ਇਹ ਨਹੀਂ ਕਿ ਵੀ ਇਹਨਾਂ ਦੀ ਇਹ ਦੋਨੋਂ ਤਿੰਨੋਂ ਐਕਸ਼ਨਸ ਦੇ ਫੇਲਿਓਰ ਦੀ ਗੱਲ ਹੋਏ। ਉਹ ਇਹ ਕਹਿ ਰਿਹਾ ਕਿ ਜੀ ਜਿਹੜਾ ਪਾਕਿਸਤਾਨ ਹੈ ਉਹ ਤਾਂ ਡਰ ਗਿਆ ਸੀ, ਉਸ ਰਾਤ ਇੰਨਾ ਡਰਿਆ ਹੋਇਆ ਸੀ ਵੀ ਅਸੀਂ ਆਪਣੇ ਡਿਪਲੋਮੈਟਸ ਰਾਹੀਂ ਔਰ UK ਔਰ ਅਮਰੀਕਾ ਦੇ ਰਾਹੀਂ ਇਹ ਉਹਨਾਂ ਨੂੰ ਮੈਸੇਜ ਦਿੱਤਾ ਕਿ ਜੀ ਜੇ ਤੁਸੀਂ ਸਾਡਾ ਇਹ ਅਭਿਨੰਦਨ ਨਾ ਛੱਡਿਆ ਔਰ ਤੁਸੀਂ ਕਾਊਂਟਰ ਸਟ੍ਰਾਈਕ ਕੀਤਾ ਤੇ 7 ਮਿਸਾਈਲਾਂ ਨੇ ਜਿਹੜੀਆਂ ਪੁਆਇੰਟ ਕਰ ਰਹੀਆਂ ਨੇ ਟੁਵਰਡਸ ਪਾਕਿਸਤਾਨ, ਅਸੀਂ ਫੱਕੀਆਂ ਉਡਾ ਦਿਆਂਗੇ ਤੁਹਾਡੀਆਂ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਇੰਨਾ ਕੁ ਘਬਰਾਇਆ ਕਿ ਇਮਰਾਨ ਖਾਨ ਜਿਹੜਾ ਉਸ ਵੇਲੇ ਗੱਲ ਕਰਨਾ ਚਾਹੁੰਦਾ ਸੀ ਮੋਦੀ ਨਾਲ, ਔਰ ਉਹਨਾਂ ਦੇ ਲਈ ਉਹਨਾਂ ਦੇ ਈਵਨ ਸੁਹੇਲ ਮਹਿਮੂਦ ਜਿਹੜੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੀ ਦਿੱਲੀ 'ਚ, ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਨਹੀਂ, ਮੋਦੀ ਬਿਲਕੁਲ ਨਹੀਂ ਗੱਲ ਕਰਨਾ ਚਾਹੁੰਦਾ ਇਮਰਾਨ ਖਾਨ ਨਾਲ। ਜੇ ਉਹ ਗੱਲ ਕਰਨਾ ਚਾਹੁੰਦਾ ਤੇ ਉਹ ਮੈਸੇਜ ਜਿਹੜਾ ਸਾਡੇ ਤੱਕ ਤੁਹਾਡੇ ਰਾਹੀਂ ਆ ਜਾਏ, ਅਸੀਂ ਦੇਖਾਂਗੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇੰਨਾ ਸਖਤ ਸਟੈਂਡ ਲਿਆ ਔਰ ਆਫਟਰ ਪੁਲਵਾਮਾ ਇੰਡੀਆ ਹੈਡ ਟੇਕਨ ਐਕਸ਼ਨ ਇਨ ਬਾਲਾਕੋਟ and that was followed by Pakistan's operation which is called swift retort in India
and as a result of which an Indian pilot Abhinandan was captured. He fell in Pakistan and he was captured. ਫਿਰ ਉਹਨੇ ਕਿਹਾ ਜੀ ਮੋਦੀ ਨੇ ਜਿਹੜਾ ਕਤਲ ਕੀ ਰਾਤ ਦਾ ਰੈਫਰੈਂਸ ਦਿੱਤਾ ਹੈ, ਇਹ ਉਹਨਾਂ ਨੇ ਕਿਹਾ PM Modi did mention this in his speech. He did refer to this episode ਕਿ ਜੀ ਮੋਦੀ ਨੇ ਨਾ ਕਰ ਦਿੱਤੀ ਇਮਰਾਨ ਖਾਨ ਦੇ ਨਾਲ ਗੱਲਬਾਤ ਕਰਨ ਤੋਂ ਵੀ। ਔਰ ਇਹ ਉਹਨੇ ਕਿਹਾ ਜੀ ਕਿ ਉਸ ਵੇਲੇ ਦੋਨੋਂ ਹੀ ਜਿਹੜੇ ਪਾਕਿਸਤਾਨ ਦਾ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਔਰ ਆਰਮੀ ਚੀਫ ਕਮਰ ਜਾਵੇਦ ਬਾਜਵਾ, ਉਹਨਾਂ ਨੇ ਆਪਣੇ MPs ਨੂੰ ਵੀ ਬਰੀਫ ਕੀਤਾ ਔਰ ਉਹ ਬਹੁਤ ਘਬਰਾਹਟ ਦੇ ਵਿੱਚ ਸੀ। ਔਰ ਉਹਦੇ 'ਤੇ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਵਾਕਿਆ ਹੀ ਇੰਡੀਆ ਨੇ ਮਿਜ਼ਾਈਲਾਂ ਤਾਇਨਾਤ ਕੀਤੀਆਂ ਸੀ, ਉਹ ਫਾਇਰ ਕਰ ਦੇਣੀਆਂ ਸੀ, ਹੁਣ ਉਹਦਾ ਤੁਸੀਂ ਜਦੋਂ ਜਵਾਬ ਦੇਖਦੇ ਹੋ ਫਿਰ ਇਹਨਾਂ ਬ੍ਰਾਹਮਣ ਮਾਈਂਡ ਦੀ ਤੁਹਾਨੂੰ ਸਮਝ ਆਉਂਦੀ ਹੈ। ਉਹ ਇਹ ਕਹਿੰਦਾ ਹੈ, ਯੂ ਨੋ the thing about coercive diplomacy is that threat of force should be credible, which means that not just the adversary, but you should believe yourself that you are going to use it now. Whether or not it would have been used is a question that can be debated. ਇਹ ਤਾਂ ਅਸੀਂ ਡਿਬੇਟ ਕਰ ਸਕਦੇ ਹਾਂ ਜੀ ਯੂਜ਼ ਕਰਨਾ ਸੀ ਕਿ ਨਹੀਂ ਕਰਨਾ ਸੀ, ਲੇਕਿਨ ਡਿਪਲੋਮੇਸੀ ਇਹ ਹੁੰਦੀ ਹੈ ਜਿਹਦੇ ਤੁਸੀਂ ਦੁਸ਼ਮਣ ਨੂੰ ਇਹ ਯਕੀਨ ਕਰਾ ਦਿਓ ਵੀ ਅਸੀਂ ਕਰਨ ਲੱਗੇ। ਔਰ ਇਹ ਉਹਨਾਂ ਨੇ ਕਿਹਾ ਜੀ ਬਟ ਦਾ ਪੁਆਇੰਟ ਇਜ਼ ਦੈਟ ਦਾ ਯੂਜ਼ ਆਫ ਫੋਰਸ ਟੂ ਗੈਟ ਐਨ ਆਊਟਕਮ ਵਾਜ਼ ਸਕਸੈਸਫੁਲੀ ਡਨ, ਕਿ ਜੀ ਅਸੀਂ ਜਿਹੜੀ ਧਮਕੀ ਦਿੱਤੀ ਉਹਨੇ ਆਪਣਾ ਪੂਰਾ ਕੰਮ ਕੀਤਾ। ਔਰ ਉਹਦੇ ਥੱਲੇ ਇਹ ਸੀ ਕਿ ਵੀ ਇਹ ਜਿਹੜਾ ਅਭਿਨੰਦਨ ਨੂੰ ਵੀ ਉਹਨਾਂ ਨੇ ਨੈਕਸਟ ਡੇ ਛੱਡਿਆ। ਔਰ ਇਹ ਸਾਰੇ ਦੇ ਨਾਲ ਜਿਹੜਾ ਅਸੀਂ ਵੀ ਵਰ ਕੌਨਫੀਡੈਂਟ ਦੈਟ ਪਾਇਲਟ ਵੁੱਡ ਬੀ ਰਿਟਰਨਡ ਬਿਕੋਜ਼ ਆਫ consequences would have been be serious, and this was a message that went loud and clear to Pakistan system, and Pakistan then reacted. So ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਦੇ ਡਿਪਲੋਮੈਟ ਹੋਣ। ਮੀਡੀਆ ਤਾਂ ਹੈ ਹੀ ਉਹ ਸਾਰੇ ਝੂਠ ਦੇ ਅਲੰਬਰਦਾਰ ਬਣੇ ਹੋਏ ਨੇ, ਲੇਕਿਨ ਹਰ ਇੱਕ ਨੂੰ ਪਤਾ ਹੈ ਵੀ ਇਹਨਾਂ ਦੇ ਤਿੰਨੋਂ ਹੀ ਐਕਸ਼ਨ ਝੂਠੇ। ਪੁਲਵਾਮਾ ਇਹਨਾਂ ਦੇ ਹੌਰਸ ਮਾਊਥ, ਸਤਪਾਲ ਮਲਕ ਤੋਂ ਵੱਧ ਕੇ ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਜਿਹਦੇ ਰਾਹੀਂ ਆਰਟੀਕਲ 370 ਖਤਮ ਕਰਵਾਇਆ ਗਿਆ, ਉਹ ਵਿਟਨੈਸ ਹੈ ਇਸ ਨੂੰ ਕਿ ਵੀ ਇਹਨਾਂ ਦਾ ਆਪਣਾ ਕੰਮ ਹੈ। ਫਿਰ ਜੋ ਕੁਛ ਜਿਹੜਾ ਬਾਲਾਕੋਟ ਦੇ ਹਵਾਲੇ ਨਾਲ ਹੋਇਆ ਉਹ ਦੁਨੀਆ ਨੇ ਦੇਖਿਆ ਕਿ ਭਾਈ ਇਹਨਾਂ ਦਾ ਮਿਗ ਥੱਲੇ ਸੁੱਟ, ਪਹਿਲਾਂ ਉਹਨਾਂ ਨੇ ਇਹ ਝੂਠ ਬੋਲਿਆ ਕਿ ਜੀ ਇੰਡੀਆ ਨੇ F-16 ਸੁੱਟ ਲਿਆ ਥੱਲੇ। ਅਮਰੀਕਾ ਨੇ ਕਿਹਾ ਕਿਉਂਕਿ F-16 ਅਮਰੀਕਾ ਦੇ ਨੇ, ਉਹਨਾਂ ਦੇ ਸਪੈਸ਼ਲਿਸਟ ਗਿਆ, ਉਹਨਾਂ ਨੇ ਜਾ ਕੇ ਕਿਹਾ ਉਹ ਤੇ ਬਿਲਕੁਲ ਉਨੇ ਹੀ ਨੇ ਜਿੰਨੇ ਨੇ ਉੱਥੇ, ਉਹ ਪ੍ਰੂਫ ਨਹੀਂ। ਪਰ ਆਪਣੇ ਲੋਕਾਂ ਨੂੰ ਉਹਨਾਂ ਨੇ ਕਿਉਂਕਿ ਉਹਨਾਂ ਨੇ ਕਿਹਾ ਤੁਹਾਡਾ ਤਾਂ ਜਹਾਜ਼ ਵੀ ਸੁੱਟ ਲਿਆ, ਪਾਇਲਟ ਵੀ ਸੁੱਟ ਲਿਆ। ਸੋ ਬਿਗੇਸਟ ਫੇਲਿਅਰ ਇਹਨਾਂ ਦੀ ਏਅਰ ਫੋਰਸ ਦੀ ਜਿਹੜੀ 65 ਵਾਰ ਤੋਂ ਬਾਅਦ ਦੇਖਣ 'ਚ ਆਈ ਉਹ 2019 ਦੀ ਉਸ ਸ਼ਾਮ ਨੂੰ ਸੀ। ਥਰਡਲੀ ਅਸੀਂ ਪੋਲੀਟੀਕਲੀ ਦੇਖਦੇ ਹਾਂ ਜਿਹੜਾ ਮਾਈਕ ਪੋਂਪੀਓ ਕਹਿ ਰਿਹਾ ਕਿ ਜੀ ਮੇਰੇ ਤਰਲੇ ਕਰਕੇ ਮੇਰੇ ਪੈਰ ਫੜ ਲਏ ਕਿ ਜੀ ਉਹਨੂੰ ਤਾਂ ਪਾਕਿਸਤਾਨ ਨੇ, ਤੇ ਇਹ ਕਹਿ ਰਿਹਾ ਜੀ ਅਸੀਂ ਧਮਕੀ ਦੇ ਦਿੱਤੀ ਡਿਪਲੋਮੈਟਾਂ ਰਾਹੀਂ 7 ਮਿਜ਼ਾਈਲਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਨੇ, ਔਰ ਪਾਕਿਸਤਾਨ ਨੇ ਕੋਇਰਸਿਵ ਡਿਪਲੋਮੇਸੀ ਦੇ ਥੱਲੇ ਫਿਰ ਅਭਿਨੰਦਨ ਨੂੰ ਸਾਡੇ ਹਵਾਲੇ ਕਰਤਾ। ਅਭਿਨੰਦਨ ਨੂੰ ਉਹਨਾਂ ਨੇ ਪਾਕਿਸਤਾਨ ਨੇ ਕਿਵੇਂ ਚਟਕਾਰੇ ਲੈ ਲੈ ਕੇ ਚਾਹ ਪੀ ਰਿਹਾ ਤੇ ਉਹ ਨਾਲ ਕਹਿੰਦਾ ਟੀ ਇਜ਼ ਫੈਂਟੈਸਟਿਕ, ਪੂਰਾ ਜਲੂਸ ਕੱਢ ਕੇ ਉਹਦਾ ਉਹਨਾਂ ਨੇ ਉਹਨਾਂ ਦੇ ਹਵਾਲੇ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਝੂਠ ਦੀ ਦੁਨੀਆ 'ਚ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਮੈਂ ਉਹਨੂੰ ਕੋਟ ਤਾਂ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਉਹ ਵੀ ਆਪਣੇ ਕਿਸਮ ਦਾ ਇੱਕ ਕਰੈਕਟਰ ਹੈ ਊਸ਼ੋ ਰਜਨੀਸ਼। ਪਰ ਉਹਨੇ ਇੱਕ ਥਾਂ 'ਤੇ ਕਿਹਾ, ਉਹਨੇ ਕਿਹਾ ਵੀ ਦੁਨੀਆ 'ਚ ਬ੍ਰਾਹਮਣ ਤੋਂ ਵਧੀਆ ਗਪੌੜ ਕੋਈ ਨਹੀਂ ਮਾਰ ਸਕਦਾ। ਉਹਨਾਂ ਨੇ ਕਿਹਾ ਜੀ ਤੁਸੀਂ ਇਹਨਾਂ ਦੇ ਪੁਰਾਣ ਕੱਢ ਲਓ, ਇਹਨਾਂ ਦੇ ਦੂਸਰੇ ਦੇਖ ਲਓ, ਜੇ ਕੋਈ ਗਪੌੜਾਂ 'ਚ ਇਹਨਾਂ ਦੇ ਨਾਲ ਕੰਪੀਟੀਸ਼ਨ ਕਰਨਾ ਚਾਹੇਗਾ ਤਾਂ ਉਹ ਡਿਫੀਟ ਹੀ ਹੋਏਗਾ, ਕਿਉਂਕਿ ਉਹਨਾਂ ਗਪੌੜਾਂ ਨੂੰ ਹਜ਼ਾਰਾਂ ਸਾਲਾਂ ਤੋਂ ਸਸਟੇਨ ਕਰਨਾ ਐਂਡ ਟੂ ਮੇਕ ਪੀਪਲ ਬਿਲੀਵ ਇਨ ਦੈਮ, ਇਹ ਆਪਣੇ ਆਪ 'ਚ ਹੀ ਦੱਸਦਾ ਹੈ ਵੀ ਇਹ ਕਿੰਨੇ ਵੱਡੇ ਕਲਾਕਾਰ ਨੇ। ਸੋ ਇਹ ਵਿਚਾਰਾ ਅਜੇ ਬਸਾਰੀਆ ਤਾਂ ਅਜੇ ਜਿਹੜਾ ਅਜੇ ਹੀ ਆਇਆ ਹੈ, ਇਹ ਤਾਂ ਹਜ਼ਾਰਾਂ ਸਾਲਾਂ ਦੇ ਇਸ ਦੇ ਮਾਰ ਨੇ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।